ਇਹ ਗੁਰਦੁਆਰੇ ਦਾ ਮੇਨ ਗੇਟ ਹੈ ਜੀ, ਜਿੱਥੇ ਅਸੀਂ ਜਿਹੜੇ ਖੜੇ ਹਾਂ ਜੀ। ਪਾਕਿਸਤਾਨੀ ਲੋਕਾਂ ਦਾ ਬਹੁਤ ਪਿਆਰ ਮਿਲਿਆ। ਤੁਸੀਂ ਸਰਹੱਦ ਪਾਰ ਕੀਤੀ ਤੇ ਕਿੱਦਾਂ ਮਹਿਸੂਸ ਕੀਤਾ? ਸਾਨੂੰ ਤੇ ਕੋਈ ਖੁਸ਼ੀ ਦਾ ਟਿਕਾਣਾ ਹੀ ਨਹੀਂ ਰਿਹਾ। ਸਾਨੂੰ ਇਹ ਮਹਿਸੂਸ ਨਹੀਂ ਹੁੰਦਾ ਵੀ ਅਸੀਂ ਇੰਡੀਆ 'ਚ ਪੰਜਾਬ ਸਾਨੂੰ ਇਹ ਲੱਗਦਾ ਅਸੀਂ ਮਲੇਰਕੋਟਲੇ ਫਿਰਦੇ ਹਾਂ। ਹਾਂ ਕੋਈ ਪਾਕਿਸਤਾਨੀ ਮਿਲਿਆ ਜਿਹੜਾ ਉਧਰੋਂ ਇੱਧਰ ਆਇਆ ਹੋਵੇ? ਹਾਂ ਕੱਲ੍ਹ ਮਿਲਿਆ ਮਿਲਿਆ ਬੜੀਆ ਬਸ ਪੂਰਾ ਰੋਇਆ ਤੇ ਸੁਣਖਾ ਹੀ ਨਹੀਂ ਸਕਦੇ। ਈਦ ਮਨਾਈ ਅਸੀਂ ਸਾਰੇ ਪਿੰਡ ਨੇ ਇਕੱਠੇ। ਅੱਛਾ, ਮਠਾਈ ਜਲੇਬੀਆਂ ਦਾ ਸਾਡਾ ਸਾਰਾ ਸੂਟ ਸੀਗਾ। ਕਿੱਥੋਂ ਆਏ ਮਹਾਰਾਜ? ਅਸੀਂ ਜਲੰਧਰ ਤੋਂ ਆਏ ਜੀ। ਜਲੰਧਰ ਤੋਂ? ਜੱਟ ਜਲੰਧਰ ਦੇ ਬੜੇ ਆਏ ਆ। ਅਸੀਂ ਜਲੰਧਰ ਤੋਂ ਆਏ ਆ, ਜ਼ਿਆਦਾ ਚੁੱਕੇ ਰਹਿੰਦੇ ਆ। ਅੱਛਾ, ਵਾਹ ਬਈ ਵਾਹ। ਤੇ ਅਸੀਂ ਬਾਬੇ ਦਾ ਜਨਮ ਸਥਾਨ ਦੇਖਣ ਆਏ ਆ। ਬਹੁਤ ਗੁਰੂ ਵਧੀਆ। ਨਾਨਕ ਸਾਹਿਬ ਦਾ ਬੜੀ ਕਿਰਪਾ ਕੀਤੀ ਮਹਾਰਾਜ ਨੇ, ਔਰ ਸਾਨੂੰ ਪਾਕਿਸਤਾਨੀ ਲੋਕਾਂ ਦਾ ਬਹੁਤ ਪਿਆਰ ਮਿਲਿਆ। ਉਹ ਜੀ ਤੁਸੀਂ ਹੈ ਹੀ ਪਿਆਰੇ ਜੀ, ਬਹੁਤ ਬਹੁਤ ਵਧੀਆ ਬੰਦੇ ਜੀ। ਬਹੁਤ ਬਹੁਤ ਪਿਆਰੇ ਹੋ ਜੀ ਤੁਸੀਂ ਆਪ ਵੀ। ਤੇ ਗੱਲ ਇਹ ਹੈ ਜੀ, ਤੁਸੀਂ ਇਹ ਪਹਿਲੀ ਫੇਰੀ ਤੁਹਾਡੀ ਕਿ ਪਹਿਲੇ ਵੀ ਆਏ? ਪਹਿਲੀ ਵਾਰੀ ਪਹਿਲੀ ਫੇਰੀ ਹੈ। ਕਿੱਦਾਂ ਮਹਿਸੂਸ ਕੀਤਾ? ਬਹੁਤ ਵਧੀਆ। ਡਾਇਰੈਕਟ ਯੂਕੇ ਤੋਂ ਆਏ ਕਿ ਇੰਡੀਆ ਤੋਂ ਹੋ ਕੇ ਫੇਰ ਇੱਧਰ ਆਏ? ਥੋੜੀ ਜਿਹੀ ਪ੍ਰੋਬਲਮ ਆਈ ਵੀ ਸਾਨੂੰ ਵਾਈਫਾਈ ਨਹੀਂ ਦਿੰਦੇ, ਕਿਉਂ ਸਾਡੀ ਇੰਗਲੈਂਡ ਜਾਂਦੇ ਆ। ਸਾਨੂੰ ਹਰੇਕ ਕੰਟਰੀ ਦੇ ਵਿੱਚ ਸਾਨੂੰ ਵਾਈਫਾਈ ਸੁਵਿਧਾ ਹੁੰਦੀ ਮੋਬਾਈਲ ਦੀ। ਆਪਣੇ ਬੱਚਿਆਂ ਨਾਲ ਗੱਲ ਕਰੀਏ, ਅਸੀਂ 5 ਦਿਨ ਬਾਅਦ ਪਹਿਲਾਂ ਘਰ ਗੱਲ ਕੀਤੀ। ਅੱਛਾ। ਇਹ ਸਾਨੂੰ ਵਾਈਫਾਈ ਪ੍ਰੋਵਾਈਡ ਕਰਾਉਣਾ ਚਾਹੀਦਾ। ਜਿਹੜੀ ਲੋਕ ਆਉਂਦੇ ਨਾ, ਹਾਂ ਹਾਂ, ਬੱਸਾਂ 'ਚ ਹੋਣਾ ਚਾਹੀਦਾ। ਬੱਸਾਂ ਨੈਟ ਹੋਣਾ ਚਾਹੀਦਾ। ਨੈਟ ਹੋਣਾ ਗੱਲ ਚਾਹੀਦਾ। ਕਰ ਸਕਦੇ ਆਪਣੀ ਫੈਮਿਲੀ ਨਾਲ ਐਟਲੀਸਟ। ਗੁਰਦੁਆਰੇ ਦੇ ਅੰਦਰ ਤੇ ਗੁਰਦੁਆਰੇ ਦੇ ਅੰਦਰ ਤੇ ਕਰਤਾਰਪੁਰ ਸਾਹਿਬ ਦਾ ਗੁਰਦੁਆਰਾ ਬਹੁਤ ਸੋਹਣਾ ਬਣਿਆ ਜੀ ਜੀ। ਬਾਘਾ ਬਾਰਡਰ ਜਿਹੜਾ ਹੁਣ ਕੋਰੀਡੋਰ ਆ, ਲੇਕਿਨ ਉੱਥੇ ਟੋਲਟਾਂ ਦੀ ਬਹੁਤ ਪ੍ਰੋਬਲਮ। ਟੋਲਟਾਂ ਬਹੁਤ ਥੋੜ੍ਹੀਆਂ ਉੱਥੇ, ਟੋਲ ਘੱਟ ਆ ਉੱਥੇ। ਅੱਛਾ ਅੱਛਾ ਅੱਛਾ। ਉਹ ਟਾਇਲਟ ਦੀ ਕਮੀ ਹੈ। ਹਮਾਮਾਂ ਦੀ ਬਹੁਤ ਜ਼ਿਆਦਾ ਕਮੀ, ਬਹੁਤ ਦੂਰ ਆ ਜਾ ਕੇ। ਅੱਛਾ ਅੱਛਾ। ਬਾਕੀ ਤਾਂ ਠੀਕ ਹੈ। ਤੁਸੀਂ ਦਿੱਲੀ ਹਰਿਆਣੇ ਕਿਹੜੇ ਪਿੰਡ 'ਚ ਰਹਿੰਦੇ ਜਾਂ ਸ਼ਹਿਰ 'ਚ ਅਸੀਂ ਰਹਿੰਦੇ? ਸ਼ਹਿਰ ਦੇ 3 ਜਣੇ ਆਏ। ਮੇਰੀ ਮਾਸੀ ਦਾ ਖਾਲਾ, ਲੜਕਾ ਲੜਕੀ ਨਾਲ, ਮੈਂ ਇੱਕ ਕੱਲਾ, 3 ਜਣੇ ਆਏ ਸੀ। ਸਾਡੀ ਭੈਣ ਤੇ ਭਰਾ ਆਏ ਮੇਰੇ। ਸਾਡੇ ਜਿਹੜੇ ਸਾਰੇ ਬੱਚੇ ਇੰਗਲੈਂਡ ਆ, ਮੈਂ ਇਕੱਲਾ ਇੰਡੀਆ। ਅੱਛਾ, ਤੁਸੀਂ ਇਕੱਲੇ ਆਏ? ਘਰ ਵਾਲੀ ਫੌਜ ਹੋ ਗਈ ਹੈ, ਘਰ ਵਾਲੀ ਫੌਜ ਤੋਂ? ਮੈਂ ਇਕੱਲਾ ਹੀ ਹਾਂ। ਠੀਕ ਹੈ। ਤੇ ਤੁਸੀਂ ਪਾਕਿਸਤਾਨ ਤੋਂ ਗਏ? ਤੁਹਾਡੇ ਬਜ਼ੁਰਗ ਕੇ ਉੱਥੋਂ ਦੇ ਰਹਿਣ ਵਾਲੇ? ਸਾਡੇ ਉੱਥੋਂ ਇੱਥੇ ਆਏ ਹੋ ਜੀ, ਚੱਕ ਚੌਕੀ ਜਿਹੜਾ ਫੈਸਲਾਬਾਦ ਚ, ਜਿਹੜਾ ਅੱਛਾ, ਦਾ ਚੱਕ ਚੌਥੀ ਜਿਹੜਾ ਫੈਸਲਾਬਾਦ। ਉੱਥੋਂ ਵੀ ਉੱਥੇ ਚਲੇ ਗਏ, ਫਿਰ ਇੰਡੀਆ ਚਲੇ ਗਏ ਆਪਣੀ ਜਗ੍ਹਾ ਤੇ ਵਾਪਸ। ਅੱਛਾ ਅੱਛਾ। ਹੁਣ ਜਲੰਧਰ ਰਹਿੰਦੇ ਹਾਂ, 50 ਸਾਲ ਜਲੰਧਰ ਸ਼ਹਿਰ ਚ ਰਹਿੰਦੇ ਹਾਂ। ਤੁਸੀਂ ਸਰਹੱਦ ਪਾਰ ਕੀਤੀ ਤੇ ਕਿੱਦਾਂ ਮਹਿਸੂਸ ਕੀਤਾ? ਸਾਨੂੰ ਤੇ ਕੋਈ ਖੁਸ਼ੀ ਦਾ ਟਿਕਾਣਾ ਹੀ ਨਹੀਂ ਰਿਹਾ। ਅਸੀਂ ਤਾਂ ਕਹਿੰਦੇ 65 ਸਾਲ ਦੀ ਉਮਰ ਹੋ ਗਈ ਹੈ, ਪਹਿਲੀ ਵਾਰੀ ਬਾਬੇ ਨੇ ਇਹ ਸਬੱਬ ਬਣਾਇਆ। ਅਸੀਂ ਜਿਗਰੇ ਨੂੰ ਠੰਡ ਪੈ ਗਈ? ਹਾਂ, ਮੈਂ ਕਿਹਾ ਗੱਲ ਲਾ ਕੇ ਠੰਡ ਪੈ ਗਈ ਸਾਡੇ ਭਰਾਵਾਂ ਦੇ ਸਾਰੇ। ਬੜੀ ਖੁਸ਼ੀ ਹੋਈ, ਬੜਾ ਲੋਕਾਂ ਨੇ ਪਿਆਰ ਦਿੱਤਾ ਸਾਨੂੰ। ਇੱਥੇ ਆ ਕੇ ਪੰਜਾਬ ਜਾਣ ਕੇ ਸਾਨੂੰ ਇੱਕੋ ਪੰਜਾਬ ਦੱਸਿਆ। ਹਾਂ, ਇਹ ਗੱਲ ਲਾਹੌਰ ਦੇ ਵਿੱਚ ਆਏ ਹੋ ਤੇ ਹੋਰ ਕੋਈ ਪੈਗਾਮ ਦੇ ਦਿਓ ਜੀ ਆਪ ਲੈਂਦੇ ਪੰਜਾਬ ਦੇ ਵੀਰਾਂ ਨੂੰ। ਅਸੀਂ ਇਹ ਕਹਿੰਦੇ ਆ ਵੀ ਹੁਣ ਜੇ ਗਵਰਨਮੈਂਟ ਨੇ ਰਸਤਾ ਖੋਲ੍ਹਿਆ, ਇੰਡੀਆ ਗਵਰਨਮੈਂਟ ਦੀ, ਸ਼੍ਰੋਮਣੀ ਕਮੇਟੀ ਨਾਲ ਦੀ ਬਹੁਤ ਵੱਡੀ ਦੇਣ ਆ। ਤੇ ਇਧਰ ਪਾਕਿਸਤਾਨ ਨੇ ਵੀ ਬੜੇ ਖੁੱਲ੍ਹੇ ਦਿਲ ਦੇ ਨਾਲ, ਜਿਗਰੇ ਨਾਲ 7000 ਬੰਦੇ ਨੂੰ ਵੀਜ਼ਾ ਦਿੱਤਾ। ਇਦਾਂ ਪਿਆਰ ਬਣਿਆ ਰਹੇ, ਇਧਰੋਂ ਬੰਦੇ ਉਧਰ ਆਉਂਦੇ ਰਹਿਣ, ਉਧਰੋਂ ਇੱਧਰ ਜਾਂਦੇ ਰਹਿਣ। ਆਪਣੇ ਘਰ ਦੇਖਣਾ, ਅਸੀਂ ਆਪਣੇ ਘਰ ਦੇਖ ਲਈ ਜਾ ਕੇ। ਬਿਲਕੁਲ ਸਹੀ ਗੱਲ ਹੈ। ਸਾਡੀ ਸਿੱਖੀ ਇੱਥੋਂ ਸ਼ੁਰੂ ਹੋਈ ਆ। ਗੁਰੂ ਨਾਨਕ ਸਾਹਿਬ ਨੇ ਅੰਤਮ ਸਮਾਂ 18 ਸਾਲ ਇੱਥੇ ਬਿਤਾਇਆ। ਜਦੋਂ ਬੰਦਾ ਆਪ ਆਵੇ ਨਾ ਤੇ ਫਿਰ ਘਰ ਵਾਲਿਆਂ ਦਾ ਖਿਆਲ ਹੁੰਦਾ। ਪਹਿਲੀ ਗੱਲ ਤੇ ਇਹ ਹੈ ਕਿ ਬੱਚਿਆਂ ਦੇ, ਜਵਾਕਾਂ ਦਾ, ਛੋਟੇ ਪੋਤੇ ਪਾਤੀਆਂ ਦਾ। ਹਾਂ ਬਿਲਕੁਲ। ਕਿਉਂ ਜੀ? ਇਦਾਂ ਹੀ ਹੈ। ਬਿਲਕੁਲ ਲੈਤੇ ਵੀ ਬਿਲਕੁਲ ਲੈਤੇ ਨੇ। ਮਾਰਕੀਟ ਆਏ ਤੁਸੀਂ, ਕੀ ਮਹਿਸੂਸ ਕੀਤਾ? ਲਾਹੌਰ ਦੀ ਮਾਰਕੀਟ ਤੇ ਇੰਡੀਆ ਦੀ ਜਿਹੜੀ ਮਾਰਕੀਟ ਹੈ, ਕੱਪੜੇ ਦਾ ਕੀ ਫਰਕ ਹੈ? ਸਸਤੀ ਹੈ, ਮਹਿੰਗੀ ਹੈ, ਪਤਾ ਲੱਗੇ ਨਾ। ਕੱਪੜੇ ਦਾ ਬਿਲਕੁਲ ਹੈਗਾ ਫਰਕ, ਜਿਹੜਾ ਕੁਆਲਿਟੀ ਦਾ ਫਰਕ ਹੈ। ਫਰਕ ਹੈ। ਮੁਸ਼ਕਿਲ ਜਿਹੜੀ ਬੜੀ ਹੈ, ਇੱਥੇ ਮਿਲਦਾ ਉਹ ਉੱਥੇ ਸਾਡੇ ਕੋਲੇ ਮਿਲਦਾ ਨਹੀਂ। ਸਰਦਾਰ ਜੀ, ਮਾਰਕੀਟ ਲਾਹੌਰ ਦੀ ਸਸਤੀ ਕਿ ਇੰਡੀਆ ਦੀ ਸਸਤੀ ਹੈ? ਮਾਰਕੀਟ ਦਾ ਤਾਂ ਕੋਈ ਇੰਨਾ ਬਹੁਤਾ ਫਰਕ ਨਹੀਂ। ਕਰੰਸੀ ਦੇ ਹਿਸਾਬ ਨਾਲ ਤਾਂ ਇੱਕੋ ਹੀ ਲੱਗਦਾ ਸਾਨੂੰ। ਕਰੰਸੀ ਦੇ ਲਿਹਾਜ਼ ਨਾਲ ਇੱਕੋ ਹੀ ਹੈ, ਕੁਆਲਿਟੀ ਦੇ ਲਿਹਾਜ਼ ਨਾਲ ਕੁਆਲਿਟੀ ਥੋੜੀ ਜਿਹੀ ਇੱਧਰ ਅੱਛੀ ਹੈ, ਬੋਸਕੀ ਦੀ ਅੱਛੀ। ਬੋਸਕੀ ਦੀ। ਬਾਕੀ ਕਾਟਨ ਕਾਟਨ ਉਧਰ ਵੀ ਉਸ ਤਰ੍ਹਾਂ ਦੀ, ਇੱਧਰ ਵੀ ਹੈਗੀ। ਅੱਛਾ। ਇੱਧਰ ਦੇ ਲੋਕਾਂ ਦਾ ਪਿਆਰ ਤੇ ਉਧਰ ਦੇ ਬਹੁਤ ਵਧੀਆ ਹੈ। ਪਿਆਰ ਤਾਂ ਉਹਨੂੰ ਕਹੀ ਜਿਹਨਾਂ ਨੂੰ ਪਿਆਰ ਮਿਲਿਆ। ਪਿਆਰ ਬਹੁਤ ਕਹੇ ਤਾਂ ਜੋਗ ਤੋਂ ਬਾਹਰ ਹੀ ਹੈ। ਕਹੇ ਤਾਂ ਨਹੀਂ ਕਰ ਹੀ ਨਹੀਂ ਸਕਦੇ ਜਿਹਨਾਂ ਨੂੰ ਪਿਆਰ ਮਿਲਦਾ। ਸਾਨੂੰ ਇਹ ਮਹਿਸੂਸ ਨਹੀਂ ਹੁੰਦਾ ਵੀ ਅਸੀਂ ਇੰਡੀਆ 'ਚ ਪੰਜਾਬ 'ਚ। ਸਾਨੂੰ ਇਹ ਲੱਗਦਾ ਅਸੀਂ ਮਲੇਰਕੋਟਲੇ ਫਿਰਦੇ ਹਾਂ। ਹਾਂ। ਤੁਸੀਂ ਏਅਰਪੋਰਟ ਦੇ ਪਿੰਡ ਕਿਹੜਾ ਆਪਣਾ? ਪਿੰਡ ਸਾਡਾ ਸੰਗਰੂਰ ਜ਼ਿਲ੍ਹੇ ਜਗ੍ਹਾ ਜੀ, ਸੰਗਰੂਰ ਜ਼ਿਲ੍ਹੇ 'ਚ। ਸੰਗਰੂਰ 'ਚ? ਹਾਂ ਜੀ। ਅੱਛਾ, ਇੱਕੋ ਪਿੰਡ ਦੇ ਸਾਰੇ ਬਜ਼ੁਰਗ? ਇੱਕ ਪਿੰਡ 14 ਜਾਣੇ ਇੱਕ ਪਿੰਡ ਦੇ ਆ। ਵਾਹ ਬਈ ਵਾਹ। ਸਾਰੀ ਗੱਲ 2 ਜਾਣੇ ਆਏ ਤੇ, ਪਹਿਲੀ ਗੱਲ 2 ਜਾਣੇ ਆਏ ਤੇ, 6 ਜਾਣੇ ਆਏ, ਉਧਰ 6 ਜਾਣੇ, ਇਹਦੀ 14 ਕਰਦੇ। ਵਾਹ ਬਈ ਵਾਹ, ਵਾਹ ਬਈ ਵਾਹ। ਇਹ ਲੱਗਦਾ ਹੈ ਕਿ ਮੁਹੱਬਤਾਂ ਜਿਹੜੀਆਂ ਨਾ ਗੂੜੀਆਂ ਹੁੰਦੀਆਂ ਜਾ ਰਹੀਆਂ। ਤੇ ਜਿਸ ਟਾਈਮ ਤੁਸੀਂ ਸਰਹੱਦ ਲੰਘੇ, ਕਿੱਦਾਂ ਮਹਿਸੂਸ ਕੀਤਾ? ਤੇ ਸਾਨੂੰ ਬੜਾ
ਮਨ ਨੂੰ ਬੜਾ ਖੁਸ਼ੀ ਜਿਹੀ ਹੋਈ ਵੀ ਲਾਹੌਰ ਆਏ ਵੀ ਜਿਹੜੇ ਲਾਹੌਰ ਨਹੀਂ ਦੇਖੋ ਜੰਮੇ ਨਹੀਂ। ਜੇ ਅਗਰ ਪਾਬੰਦੀ ਨਾ ਹੋਵੇ 12-14 ਦਿਨ ਦੀ ਤੇ ਅਸੀਂ ਤਾਂ ਹਰੇਕ ਹਫ਼ਤੇ ਆ ਕਰੀਏ। ਜੇ ਤਾਂ ਰੌਲੀ ਮੁੱਕੇ ਫਿਰ ਤਾਂ ਸਾਨੂੰ ਤਾਂ ਜਾਉਣੀ ਛਾਣਾ ਹੈ ਜੇ ਨਹੀਂ ਪਏ ਚਲੋ ਫਿਰ ਵੀ ਹੱਕ ਹੈ। ਸੰਡੇ ਦੇ ਸੰਡੇ ਫਿਰ ਤਾਂ ਅਸੀਂ ਚੱਕਰ ਮਾਰਦੇ। ਇੰਨੀ ਜ਼ਿੰਮੇਵਾਰੀ ਜ਼ਰੂਰੀ ਹੈ ਉਧਰੋਂ ਦੀ ਖੁੱਲ੍ਹਾ ਜਿਹਾ ਫਿਰ ਤਾਂ ਹਰੇਕ ਹਫ਼ਤੇ ਆਇਆ ਕਰੀਏ। ਤੁਸੀਂ ਕਿੱਦਾਂ ਮਹਿਸੂਸ ਕੀਤਾ ਇੱਥੇ ਆਪਣੇ ਪੰਜਾਬੀ ਵੀਰਾਂ ਨੂੰ ਮਿਲ ਕੇ ਪਾਕਿਸਤਾਨੀਆਂ ਨੂੰ? ਬਹੁਤ ਅੱਛਾ ਬਹੁਤ ਵਧੀਆ। ਸਾਨੂੰ ਖੁਦ ਆਪਣੇ ਬੰਦੇ ਵੀ ਮਿਲੇ ਜਿਹੜੇ ਜਿਹੜੇ ਪਹਿਲਾਂ ਰਹਿਣ ਵਾਲੇ ਦੇ ਪਿੱਛੇ ਸਾਡੇ ਵੀ ਰਹੇ ਉਹਨਾਂ ਪਰਿਵਾਰ ਰਹਿੰਦੇ ਨੇ ਬਹੁਤ ਵਧੀਆ ਪਾਰਟਨਰਮੈਂਟ। ਕੋਈ ਪਾਕਿਸਤਾਨੀ ਮਿਲਿਆ ਜਿਹੜਾ ਉਧਰੋਂ ਇੱਧਰ ਆਇਆ ਹੋਵੇ? ਹਾਂ ਮਿਲਿਆ ਜੀ ਮਿਲਿਆ ਬੜਿਆ ਬਸ ਪੂਰਾ ਰੋਇਆ ਤੇ ਸੁਣਖਾ ਹੀ ਨਹੀਂ ਸਕਦੇ। ਉਹ ਕਿੱਥੇ ਬੈਠੇ ਆ? ਉਹਦੇ ਦੇ ਨੇੜੇ ਮੇਰਾ ਲੱਲਣੀ ਪਿੰਡ ਹੈ। ਅੱਛਾ ਲਿਆਣੀ। ਸਾਡੇ ਪਿੰਡ ਨਾਨਕੇ ਨੂੰ ਸਾਡੇ ਪਿੰਡ ਪਿਛਲਾ ਪਰਿਵਾਰ ਦਾ ਹੈ। ਅੱਛਾ ਮਤਲਬ ਕਿ ਉਹਨਾਂ ਦੇ ਨਾਨਕੇ ਸਨ ਜਿਹੜੇ ਪਾਕਿਸਤਾਨ ਆਏ ਨੇ ਹਾਂ। ਤੁਹਾਡੇ ਪਿੰਡ? ਹਾਂ ਸਾਡੇ ਪਿੰਡ ਨਾਨਕੇ ਨੇ ਉਹ ਮੁੰਡੇ ਜਿਹੜਾ ਉਰੇ ਰਹਿੰਦਾ ਹੈ ਨਾ। ਅੱਛਾ ਸਾਡੇ ਪਿੰਡ ਦੀ ਉਹ ਬੇਟੀ ਹੈ ਉਹਦੀ ਜਿਹੜੀ ਹੈਗੀ ਆ ਮਾਤਾ ਮੰਮੀ ਹੈ ਉਹਦੀ ਜਿਹੜੀ ਹਾਂ ਉਹ ਸਾਡੇ ਪਿੰਡ ਦੀ ਬੇਟੀ ਹੈ। ਅੱਛਾ ਉਹ ਆਪ ਕੱਲਾ ਆਇਆ ਮਿਲਣ? ਤੁਹਾਡਾ ਰਾਬਤਾ ਹੋਇਆ? ਉੱਥੇ ਰਹਿੰਦਾ ਨਾ ਉਹਨਾਂ ਦਾ ਪਰ ਥੋੜਾ ਮਿਲਣੇ ਪੂਰਾ ਦਿੱਤਾ ਨਹੀਂ ਪਰਿਵਾਰ ਉੱਥੇ ਵੀ ਉਹਨਾਂ ਨੂੰ ਪਰ ਸਾਨੂੰ ਪਰਿਵਾਰ ਉੱਥੇ ਦਾ ਸ਼ਹੀਦ ਕਰਨੇ ਉਹ 6-7 ਘਰ ਇੰਡੀਆ 'ਚ ਰਹਿ ਗਏ ਹਾਂ ਜੀ ਹਾਂ ਮੁਸਲਮਾਨ। ਹਾਂ ਉਹਨਾਂ ਦਾ ਮਿਲ ਵਰਤ ਕਿਸ ਤਰ੍ਹਾਂ ਸਰਦਾਰਾਂ ਦੇ ਨਾਲ? ਉਹਨਾਂ ਉਹ ਤੈਨੂੰ ਮੈਂ ਦਿਖਾ ਵੀ ਦੇਣਾ ਸਾਡਾ ਮਿਲਣ ਵਰਤਨ ਇੱਕੋ ਹੀ ਆਦਾ ਉਹਦਾ ਗੱਲ। ਆ ਤੈਨੂੰ ਉਹ ਵੀ ਮਿਲਣ ਵਰਤਨ ਦਿਖਾਇਆ ਤੇਰੀ ਵੀਡੀਓ ਤੇ ਵੀ ਪਾ ਦੇਣਾ ਮੈਂ ਸਾਰਾ ਕੁਝ ਦਿਖਾ ਦੇਣਾ। ਈਦ ਮਨਾਈ ਅਸੀਂ ਸਾਰੇ ਪਿੰਡ ਨੇ ਇਕੱਠੇ। ਅੱਛਾ ਮਠਾਈ ਜਲੇਬੀ ਦਾ ਸਾਡਾ ਸਾਰਾ ਸੂਟ ਸੀਗਾ। ਈਦ ਤੁਸੀਂ ਕਿਸ ਤਰ੍ਹਾਂ ਤਿਉਹਾਰ ਦਾ ਮੁਸਲਮਾਨਾਂ ਦਾ ਉਹਨਾਂ ਨਮਾਜ਼ ਪੜ੍ਹਨੀ ਹੁੰਦੀ ਉਹਨਾਂ ਰੋਜ਼ੇ ਰੱਖਣੇ ਹੁੰਦੇ? ਉਹਨਾਂ ਦੇ ਨਾਲ ਨਾਲ ਕੇ ਉਹਨਾਂ ਦੀ ਮਤਲਬ ਜਿਹੜਾ ਖਾਣਾ ਬਣਿਆ ਅਸੀਂ ਬਣਾਇਆ ਨਮਾਜ਼ ਉਹਨੇ ਪੜ੍ਹੀ ਹੈ। ਇਹ ਬਾਬੂ ਜੀ ਤੁਹਾਡਾ ਨਾਮ ਕੀ ਹੈ ਜੀ? ਮੇਰਾ ਨਾਮ ਗੁਰਮੇਲ ਸਿੰਘ। ਗੁਰਮੇਲ ਸਿੰਘ। ਤੁਸੀਂ ਕੀ ਕਰਦੇ ਜੀ ਇੰਡੀਆ? ਮੈਂ ਇੰਡੀਆ ਗੁਰਦੁਆਰਾ ਸਾਹਿਬ ਦਾ ਪ੍ਰਬੰਧਕ ਹਾਂ। ਇਹ ਗੁਰਦੁਆਰਾ ਸਾਹਿਬ ਦੇ ਗੁਰਦੁਆਰਾ ਪ੍ਰਬੰਧਕ ਗ੍ਰੰਥੀ ਦਾ ਗ੍ਰੰਥੀ। ਅੱਛਾ ਠੀਕ ਹੈ। ਗੁਰਦੁਆਰਾ ਗੁਰਸਾਗਰ ਮਸਤੂਆਣਾ ਸਾਹਿਬ ਮਸ਼ਹੂਰ ਹੈ ਜੀ। ਅੱਛਾ ਜਿਨ੍ਹਾਂ ਦੇ ਸੰਤ ਬਾਬਾ ਅਤਰ ਸਿੰਘ ਜੀ ਨੇ ਇੱਥੇ ਸਾਡੇ ਸਰਗੋਦਾ ਰਾਵਲਪਿੰਡੀ ਸਰਗੋਦਾ ਤੇ ਪੰਜਾ ਸਾਹਿਬ ਦੇ ਇਲਾਕੇ ਦੇ ਵਿੱਚ ਕਾਫੀ ਸਮਾਂ ਤਪੱਸਿਆ ਕੀਤੀ। ਉਹਨਾਂ ਦਾ ਸਥਾਨ ਹੈ ਉਹ। ਅੱਛਾ ਠੀਕ ਹੈ। ਕਲਰ ਕਰੋਹਾ ਥਮਾਲੀ। ਇਹ ਕਿਹੜਾ ਪਿੰਡ ਜੀ? ਇੱਧਰ ਤੁਹਾਡੇ ਇੱਥੇ ਸ਼ਾਹਾਂ ਦੀ ਢੇਰੀ ਹਾਂ ਕਲਰ ਕਨੋਹਾ ਥਮਾਲੀ ਵੀ ਹੈ ਪਿੰਡ ਕੋਈ ਪੰਜਾ ਸਾਹਿਬ ਦੇ ਨੇੜੇ। ਹਾਂਜੀ ਉਧਰ ਤਪੱਸਿਆ ਕੀਤੀ। ਤੁਸੀਂ ਜਿੱਥੇ ਗ੍ਰੰਥ ਪੜ੍ਹਾ ਰਹੇ ਮਸਤੂਆਣਾ ਸਾਹਿਬ। ਮਸਤੂਆਣਾ ਸਾਹਿਬ ਤਹਿਸੀਲ ਕਿਹੜੀ ਉਹਦੀ? ਤਹਿਸੀਲ ਸੰਗਰੂਰ। ਸੰਗਰੂਰ ਜ਼ਿਲ੍ਹਾ ਸੰਗਰੂਰ। ਜ਼ਿਲ੍ਹਾ ਵੀ ਸੰਗਰੂਰ। ਠੀਕ ਹੈ। ਤੇ ਭਾਜੀ ਤੁਹਾਡਾ ਨਾਮ ਕੀ ਹੈ ਜੀ? ਕੇਸਰ ਸਿੰਘ ਜੀ। ਕੇਸਰ ਸਿੰਘ ਜੀ ਤੁਸੀਂ ਵੀ ਸੰਗਰੂਰ ਦੇ? ਹਾਂਜੀ ਇੱਕੋ ਪਿੰਡ ਦੇ? ਸਾਰੇ ਇੱਕ ਪਿੰਡ 14 ਜਾਣੇ ਆ ਜੀ। ਅੱਛਾ ਤੇ ਤੁਹਾਡਾ ਨਾਮ ਕੀ ਜੀ? ਅਮਰ ਸਿੰਘ ਸਰਦਾਰ। ਅਮਰ ਸਿੰਘ ਜੀ। ਤੇ ਤੁਹਾਡਾ ਭਾਜੀ? ਸੱਜਣ ਸਿੰਘ ਜੀ। ਸੱਜਣ ਸਿੰਘ ਜੀ। ਸਾਰਿਆਂ ਦੇ ਸੱਜਣ? ਹਾਂਜੀ ਵਾਹ ਉਹਦੇ ਜੀ। ਸੱਜਣ ਨੇ ਅੱਛਾ ਇਸੇ ਵਾਸਤੇ ਵਿਚਕਾਰ ਖੜੇ ਆ ਜੀ ਜੁੜ ਕੇ। ਤੁਹਾਡਾ ਨਾਮ ਕੀ ਭਾਜੀ? ਅਜਾਇਬ ਸਿੰਘ ਮਿਸਤਰੀ ਅਜਾਇਬ ਸਿੰਘ। ਮਿਸਤਰੀ ਅਜਾਇਬ ਸਿੰਘ। ਅਜਾਇਬ ਸਿੰਘ। ਲਓ ਜੀ ਸਾਰੇ ਠੀਕ ਠਾਕ ਆ? ਕੰਮ ਰਿਹਾ ਵਧੀਆ ਹੈ? ਬਹੁਤ ਵਧੀਆ। ਇੰਤਜ਼ਾਮਾਤ ਵੀ ਠੀਕ ਰਹੇ ਗੁਰਦੁਆਰਾ ਸਾਹਿਬ ਦੇ, ਹੈਂ? ਬਹੁਤ ਵਧੀਆ। ਲੋਕਾਂ ਦਾ ਪਿਆਰ ਵੀ ਠੀਕ ਰਿਹਾ? ਬਹੁਤ ਵਧੀਆ। ਦੁਕਾਨਾਂ ਵਾਲਿਆਂ ਦੀ ਮੁਹੱਬਤ? ਤਾਂ ਤੀਜੀ ਕੇ ਲਾ ਕੇ ਤਾਂ ਜੇ ਪਿਆਰ ਮਿਲਿਆ ਤੀਜੀ ਕੇ ਲਾਏ ਹੋਏ ਆ। ਅੱਛਾ ਹਾਂ ਜੇ ਤੀਸਰੀ ਵਾਰੀ ਹੈ? ਹਾਂ ਤੀਜੀ ਵਾਰ ਆਏਗੇ ਜੀ। ਅੱਛਾ ਪਿਆਰ ਨਾਲ ਹੀ ਆਇਆ ਕੇਰੇ ਤੰਗੀ ਤੰਗ ਹੋ ਕੇ ਬੰਦਾ ਮੁੜ ਕੇ ਨੱਕੇ ਨਹੀਂ ਕਰਦਾ ਵੀ ਨਾ ਹੀ ਉਧਰ ਜਾਣਾ ਪਾਣੇ ਚਾਰ ਨੂੰ ਹੋਰ ਵੀ ਉਟਾਉਂਦਾ ਅਸੀਂ ਚਾਰ ਨਾਲ ਹੋਰ ਜੋੜੇ ਨੇ ਹਾਂਜੀ ਵੀ ਹੋਰ ਆਓ। ਬਿਲਕੁਲ ਸਹੀ ਹੈ। ਹਾਂਜੀ